ਸਿੱਖ ਚਿਲਡਰਨਸ ਡੇ ਅਸੀਂ ਹਰ ਸਾਲ ਕਰਾਉਂਦੇ ਹਾਂ। ਕਈ ਸਾਲਾਂ ਤੋਂ ਚੱਲ ਰਿਹਾ। ਵਿਸਾਖੀ ਦੇ ਕੋਲ ਕੀਤਾ ਜਾਂਦਾ ਹੈ ਤਾਂ ਕਿ ਵਿਸਾਖੀ ਨਾਲ ਜੁੜਿਆ ਰਹੇ ਤੇ ਨਾਲ ਹੋਰ ਵੀ ਜਿਹੜੇ ਇਵੈਂਟ ਹੈ ਅਸੀਂ ਬੱਚਿਆਂ ਨੂੰ ਜੋੜ ਸਕੀਏ ਸਿੱਖੀ ਨਾਲ। ਤੇ ਇੱਕ ਅਸੀਂ ਕਹਿੰਦੇ ਹਾਂ ਕਿ ਫਨ ਵੇ ਆਫ ਲਰਨਿੰਗ ਹੋ ਗਈ, ਸਿੱਖੀ ਨਾਲ ਜੁੜੇ ਰਹਿਣ ਤੇ ਆਪਣਾ ਐਟ ਦ ਸੇਮ ਟਾਈਮ ਥੋੜ੍ਹਾ ਜਿਹਾ ਫਨ ਵੀ ਕਰ ਸਕਣ। ਕਿੰਨੇ ਕੁ ਬੱਚੇ ਓਵਰਆਲ ਇਸ ਸਕੂਲ ਦੇ ਵਿੱਚ ਇਸ ਟਾਈਮ ਸਿੱਖਿਆ ਲੈ ਰਹੇ? ਸਾਡੇ ਕੋਲ 500 ਤੋਂ ਉੱਪਰ ਬੱਚਾ ਹੁੰਦਾ ਹਰ ਸਾਲ। ਠੀਕ ਹੈ। ਸਾਡੇ ਕੋਲ ਲੈਵਲ ਆਉਂਦੇ ਆ 4 ਸਾਲ ਤੋਂ, ਐਕਟ 4 ਤੋਂ ਵੀ ਥੱਲੇ ਇਸ ਸਾਲ ਅਸੀਂ ਉਹਨੂੰ ਕਹਿੰਦੇ ਕਹਾਣੀ ਟਾਈਮ, ਜਿਹੜੇ ਛੋਟੇ ਬੱਚੇ ਨੂੰ ਜਲਦੀ ਤੋਂ ਜਲਦੀ ਜੋੜਨਾ ਚਾਹੁੰਦੇ ਹਾਂ। ਤੋ 2 ਤੋਂ 4 ਜਿਹੜੇ ਨੇ ਅਸੀਂ ਕੋਈ ਫਾਰਮਲ ਨਹੀਂ ਕਰਦੇ, ਇਨਫਾਰਮਲ ਕਲਾਸ 45 ਮਿੰਟ ਦੀ ਬੱਚਿਆਂ ਨਾਲ ਕੋਈ ਪੋਇਮ ਹੋ ਗਈ, ਕੋਈ ਗੇਮ ਹੋ ਗਈ, ਉਹ ਕਰਕੇ ਬੱਚਿਆਂ ਨੂੰ ਜੋੜਦੇ ਹਾਂ ਕਿਉਂਕਿ ਬੱਚੇ ਗੁਰਦੁਆਰਾ ਸਾਹਿਬ ਆਉਣ ਨੂੰ ਕਵੇ ਆਪਣੇ ਆਪ ਸ਼ੁਰੂ ਤੋਂ, ਛੋਟੇ ਹੋਣ ਤੋਂ। ਉਹਦੇ ਇਲਾਵਾ ਅਸੀਂ ਹੋਰ ਵੀ ਕਲਾਸਾਂ ਕੋਸ਼ਿਸ਼ ਕਰਦੇ ਹਾਂ, ਜਿਵੇਂ ਪਿੱਛੇ AIML ਦੀ ਕੀਤੀ ਜਾਂ ਪਬਲਿਕ ਸਪੀਕਿੰਗ ਦੀ ਕੀਤੀ ਜਾਂ ਇਹੋ ਜਿਹੀ ਕਲਾਸਾਂ ਬੱਚੇ ਦੀ ਡਿਵੈਲਪਮੈਂਟ ਵਾਸਤੇ, ਉਹ ਵੀ ਸਾਡੀ ਕੋਸ਼ਿਸ਼ ਹਮੇਸ਼ਾ ਰਹਿੰਦੀ ਹੈ। ਟਿਊਟਰਿੰਗ ਦੀ ਹੋ ਗਈ, ਤਾਂ ਇਸ ਤਰ੍ਹਾਂ ਦੀ ਬੜੀਆਂ ਕਲਾਸਾਂ ਹੁੰਦੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਮੌਕੇ ਆਪਾਂ ਪਹੁੰਚੇ ਹੋਏ ਹਾਂ ਗੁਰਦੁਆਰਾ ਸਾਹਿਬ ਫਰੀਮੌਂਟ, ਜਿੱਥੇ ਕਿ ਇੱਥੇ ਦਾ ਖਾਲਸਾ ਸਕੂਲ, ਉੱਥੇ ਅੱਜ ਵਿਸ਼ੇਸ਼ ਤੌਰ ਦੇ ਉੱਤੇ ਵਿਸਾਖੀ ਨੂੰ ਮੁੱਖ ਰੱਖਦੇ ਹੋਏ ਸਿੱਖ ਚਿਲਡਰਨ ਡੇ ਮਨਾਇਆ ਜਾ ਰਿਹਾ ਆ। ਪੰਜਾਬੀ ਰੇਡੀਓ USA, ਪੰਜਾਬੀ TV USA ਦੀ ਟੀਮ ਇੱਥੇ ਪਹੁੰਚੀ ਆ, ਕਵਰੇਜ ਤੁਹਾਡੇ ਲਈ ਕਰ ਰਹੀ ਆ। ਆਪਾਂ ਇਸ ਟਾਈਮ ਇਸ ਖਾਲਸਾ ਸਕੂਲ ਦੇ ਮੁੱਖ ਸੰਚਾਲਕਾਂ ਚੋਂ, ਪ੍ਰਬੰਧਕਾਂ ਚੋਂ, ਸੇਵਾਦਾਰਾਂ ਦੇ ਵਿੱਚੋਂ ਗੁਰਿੰਦਰਜੀਤ ਸਿੰਘ ਜੀ ਆਪਣੇ ਨਾਲ ਜੁੜ ਚੁੱਕੇ ਆ। ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ, ਅੱਜ ਦੇ ਇਸ ਵਿਸ਼ੇਸ਼ ਸਮਾਗਮ ਦੇ ਬਾਰੇ, ਪ੍ਰੋਗਰਾਮ ਦੇ ਬਾਰੇ ਗੱਲਬਾਤ ਕਰਦੇ ਹਾਂ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਪਹਿਲੋਂ ਇਸ ਜਿਹੜਾ ਸਿੱਖ ਚਿਲਡਰਨ ਡੇ ਹੈ, ਇਸ ਦੇ ਬਾਰੇ ਥੋੜ੍ਹਾ ਜਿਹਾ ਦੱਸੋ। ਇਹ ਕਿੰਨਵੀਂ ਵਾਰ ਇੱਥੇ ਕਰਵਾਇਆ ਜਾ ਰਿਹਾ ਹੈ? ਇਹ ਜਿਹੜਾ ਆਪਣਾ ਸਿੱਖ ਚਿਲਡਰਨਸ ਡੇ ਹੈ ਅਸੀਂ ਹਰ ਸਾਲ ਕਰਾਉਂਦੇ ਹਾਂ। ਕਈ ਸਾਲਾਂ ਤੋਂ ਚੱਲ ਰਿਹਾ। ਇਹ ਵਿਸਾਖੀ ਦੇ ਕੋਲ ਕੀਤਾ ਜਾਂਦਾ ਹੈ ਤਾਂ ਕਿ ਵਿਸਾਖੀ ਨਾਲ ਜੁੜਿਆ ਰਹੇ ਤੇ ਨਾਲ ਹੋਰ ਵੀ ਜਿਹੜੇ ਇਵੈਂਟ ਹੈ ਅਸੀਂ ਬੱਚਿਆਂ ਨੂੰ ਜੋੜ ਸਕੀਏ ਸਿੱਖੀ ਨਾਲ। ਤੇ ਇੱਕ ਅਸੀਂ ਕਹਿੰਦੇ ਹਾਂ ਕਿ ਫਨ ਵੇ ਆਫ ਲਰਨਿੰਗ ਹੋ ਗਈ, ਸਿੱਖੀ ਨਾਲ ਜੁੜੇ ਰਹਿਣ ਤੇ ਆਪਣਾ ਐਟ ਦ ਸੇਮ ਟਾਈਮ ਥੋੜ੍ਹਾ ਜਿਹਾ ਫਨ ਵੀ ਕਰ ਸਕਣ। ਤੇ ਜਿੰਨੇ ਵੀ ਸਾਡੇ ਇਵੈਂਟ ਹੁੰਦੇ ਨੇ ਇਸ ਦੇ ਵਿੱਚ, ਉਹ ਆਪਣਾ ਬੱਚਿਆਂ ਨੂੰ ਜੋੜਨ ਵਾਸਤੇ ਹੁੰਦੇ ਨੇ। ਬੱਚੇ ਭਾਵੇਂ ਉਹ 4 ਸਾਲ ਦਾ ਬੱਚਾ ਹੋਏ, ਭਾਵੇਂ ਉਹ 16 ਸਾਲ ਦਾ ਬੱਚਾ ਹੋਏ, ਉਹ ਸਾਰੇ ਤਰ੍ਹਾਂ ਦੇ ਬੱਚੇ ਇਹਦੇ 'ਚ ਇਨਵੋਲਵ ਹੁੰਦੇ ਨੇ। ਹਰ ਸਾਲ ਸਾਡੇ ਕੋਲ 400-500 ਬੱਚਾ ਘੱਟ ਤੋਂ ਘੱਟ ਆਉਂਦਾ ਹੈ। ਠੀਕ ਹੈ। ਤੇ ਉਹਨਾਂ ਦੇ ਪੇਰੈਂਟਸ ਵੀ ਜੁੜਦੇ ਨੇ ਨਾਲ। ਤੇ ਹਰ ਇੱਕ ਡਿਫਰੈਂਟ ਟਾਈਪ ਆਫ ਇਵੈਂਟਸ ਜਿਹੜੇ ਹੁੰਦੇ ਨੇ ਉਹ ਹੁੰਦੇ ਨੇ। ਮੇਨ ਜਿਹੜਾ ਸਾਡੇ ਇਵੈਂਟ ਹੁੰਦੇ ਨੇ, ਇੱਕ ਸਾਖੀ ਲੈਂਡ ਹੈ, ਜਿਹੜੀ ਸਾਖੀ ਦੇ ਇੱਕ ਥੀਮ ਦੇ ਉੱਪਰ ਕਿਸੇ ਗੁਰੂ ਸਾਹਿਬ ਦੇ ਨਾਲ ਜੁੜਿਆ ਹੁੰਦਾ ਹੈ। ਉਹਦੇ ਬਾਰੇ ਸਿੱਖਦੇ ਨੇ, ਉਹਦੇ ਬਾਰੇ ਕੋਈ ਗਿਫਟ ਲੈਂਦੇ ਨੇ, ਉਹਦੇ ਤੇ ਘਰ ਲੈ ਕੇ ਜਾਂਦੇ ਨੇ ਕੁਝ ਲਰਨਿੰਗ ਉਹਦੇ 'ਚੋਂ। ਤੇ ਉਹਦੇ ਬਾਅਦ ਆਪਣੇ ਪੰਜਾਬ ਦੇ ਵਿਰਸੇ ਨਾਲ ਜੁੜੇ ਘੁੜਸਵਾਰੀ ਹੋ ਗਈ, ਜਿਵੇਂ ਔਰ ਸਪੀਚ ਹੋ ਗਈ, ਜਿਵੇਂ ਕਵਿਸ਼ਰੀ ਹੋ ਗਈ, ਤੇ ਗੁਰਬਾਣੀ ਇਨ ਮਾਈ ਹਾਰਟ, ਹੁਕਮਨਾਮਾ ਜਾਂ ਕਨਵਰਸੇਸ਼ਨ ਵਿਦ ਦ ਗੁਰੂ, ਤਾਂ ਕਿ ਬੱਚੇ ਸਿੱਖਣ ਕਿ ਹੁਕਮਨਾਮਾ ਕਿਵੇਂ ਲੈਣਾ ਹੈ, ਉਹਨਾਂ ਦਾ ਝਾਕਾ ਖੁੱਲ ਜਾਏ। ਕਲਾਸ ਇਨਵਾਇਰਮੈਂਟ ਕਈ ਵਾਰੀ ਬੱਚਾ ਝਿਜਕਦਾ, ਤੇ ਇਸ ਤਰ੍ਹਾਂ ਬੱਚਾ ਖੁੱਲ ਕੇ ਆਉਂਦਾ ਕਿ ਮੈਂ ਕਲਾਸਰੂਮ 'ਚ ਨਹੀਂ ਆ ਰਿਹਾ, ਮੈਂ ਇੱਕ ਕਹਿ ਲਓ ਫੇਅਰ ਵਿੱਚ ਆ ਰਿਹਾ, ਚਿਲਡਰਨਸ ਡੇ 'ਤੇ ਆ ਰਿਹਾ, ਮੇਰਾ ਦਿਨ ਹੈ, ਤੇ ਅਸੀਂ ਉਹਨੂੰ ਜੋੜਨ ਦੀ ਕੋਸ਼ਿਸ਼ ਕਰੀਦੀ ਹੈ। ਸੋ ਉਪਰਾਲਾ ਇਹੀ ਹੈ ਕਿ ਖਾਣ ਪੀਣ ਵਾਸਤੇ ਵੀ ਹੋ ਜਾਏ ਬੱਚਿਆਂ ਦੀ ਲਾਈਕਿੰਗ ਨਾਲ, ਲੰਗਰ ਦੀ ਆਈਟਮਾਂ ਵੀ, ਤੇ ਹਰ ਤਰ੍ਹਾਂ ਨਾਲ ਅਸੀਂ ਸਵੇਰੇ ਸ਼ੁਰੂ ਕਰਦੇ ਹਾਂ ਪਰੇਡ ਨਾਲ ਤੇ ਅਰਦਾਸ ਨਾਲ। ਤੇ ਬੱਚੇ ਜਿਹੜੇ ਇੱਕ ਸਵੇਰੇ ਪਰੇਡ ਕਰਦੇ ਨੇ, ਸ਼ਬਦ ਪੜ੍ਹਦੇ ਨੇ, ਪੋਇਮ ਕਰਦੇ ਨੇ, ਕਵਿਤਾ ਕਰਦੇ ਨੇ, ਤੇ ਸਾਰਾ ਕੁਝ ਜਿਹੜਾ ਹੈ ਉਹ ਬੇਸਿਕਲੀ ਬੱਚੇ ਦੇ ਅਰਾਊਂਡ ਹੈ, ਬੱਚਿਆਂ ਦੇ ਅਰਾਊਂਡ ਹੈ। ਬੱਚਿਆਂ ਨੂੰ ਮੁੱਖ ਰੱਖ ਕੇ, ਸਿੱਖੀ ਨੂੰ ਜਿਹੜਾ ਮੁੱਖ ਰੱਖ ਕੇ ਆਪਸ ਨਾਲ ਜੋੜਨ ਦੀ। ਸਿੱਖੀ ਦੇ ਨਾਲ ਜੋੜਨ। ਸੋ ਉੱਦਾਂ ਤੁਸੀਂ ਥੋੜ੍ਹਾ ਜਿਹਾ ਆਪਣੇ ਖਾਲਸਾ ਸਕੂਲ ਦੇ ਬਾਰੇ ਦੱਸੋ। ਕਿੰਨੇ ਕੁ ਬੱਚੇ ਓਵਰਆਲ ਇਸ ਸਕੂਲ ਦੇ ਵਿੱਚ ਇਸ ਟਾਈਮ ਸਿੱਖਿਆ ਲੈ ਰਹੇ ਆ? ਸਾਡੇ ਕੋਲ 500 ਤੋਂ ਉੱਪਰ ਬੱਚਾ ਹੁੰਦਾ ਹਰ ਸਾਲ। ਠੀਕ ਹੈ। ਸਾਡੇ ਕੋਲ ਲੈਵਲ ਆਉਂਦੇ ਆ 4 ਸਾਲ ਤੋਂ, ਐਕਟ 4 ਤੋਂ ਵੀ ਥੱਲੇ ਇਸ ਸਾਲ ਅਸੀਂ ਉਹਨੂੰ ਕਹਿੰਦੇ ਕਹਾਣੀ ਟਾਈਮ, ਜਿਹੜੇ ਛੋਟੇ ਬੱਚੇ ਨੂੰ ਜਲਦੀ ਤੋਂ ਜਲਦੀ ਜੋੜਨਾ ਚਾਹੁੰਦੇ ਹਾਂ। ਤੋ 2 ਤੋਂ 4 ਜਿਹੜੇ ਨੇ ਅਸੀਂ ਕੋਈ ਫਾਰਮਲ ਨਹੀਂ ਕਰਦੇ, ਇਨਫਾਰਮਲ ਕਲਾਸ 45 ਮਿੰਟ ਦੀ ਬੱਚਿਆਂ ਨਾਲ ਕੋਈ ਪੋਇਮ ਹੋ ਗਈ, ਕੋਈ ਗੇਮ ਹੋ ਗਈ, ਉਹ ਕਰਕੇ ਬੱਚਿਆਂ ਨੂੰ ਜੋੜਦੇ ਹਾਂ ਕਿਉਂਕਿ ਬੱਚੇ ਗੁਰਦੁਆਰਾ ਸਾਹਿਬ ਆਉਣ ਨੂੰ ਕਵੇ ਆਪਣੇ ਆਪ ਸ਼ੁਰੂ ਤੋਂ, ਛੋਟੇ ਹੋਣ ਤੋਂ, ਰਾਈਟ। 5 ਸਾਲ ਤੋਂ ਬਾਅਦ ਸਾਡੇ ਕੋਲ ਫਾਰਮਲ ਕਲਾਸਿਸ ਸ਼ੁਰੂ ਹੋ ਜਾਂਦੀਆਂ। ਪ੍ਰੀ ਕੇ ਅਸੀਂ ਉਹਨੂੰ ਫੁਲਵਾੜੀ ਕਹਿੰਦੇ ਹਾਂ। ਉਸ ਤੋਂ ਬਾਅਦ ਸਾਡੇ ਕੋਲ 10 ਸਾਲ ਤੱਕ ਬੱਚਾ ਖਾਲਸਾ ਸਕੂਲ 'ਚ ਰਹਿੰਦਾ। ਉਹਦੇ ਬਾਅਦ ਅਸੀਂ ਲੀਡਰਸ਼ਿਪ ਦੀ ਕਲਾਸ ਵੀ ਕੋਸ਼ਿਸ਼ ਕਰਦੇ ਹਾਂ ਹੋਣ, ਤੇ ਬੱਚਾ ਤਾਂ ਗ੍ਰੈਜੂਏਟ ਹੁੰਦਾ ਉਹਦੇ ਬਾਅਦ। ਤੇ ਜਿਹੜੀ ਇੱਕ ਖਾਸ ਗੱਲ ਅਸੀਂ ਸ਼ੁਰੂ ਕੀਤੀ ਹੈ 1-2 ਸਾਲਾਂ ਤੋਂ, ਉਹ ਹੈਗੀ ਇੱਕ ਪਲੇ ਕਰਨਾ ਪੰਜਾਬੀ 'ਚ। ਠੀਕ ਹੈ। ਬੱਚਿਆਂ ਤੋਂ
ਬੱਚਿਆਂ ਤੋਂ, ਕਿਉਂਕਿ ਜਿਹੜੇ ਗ੍ਰੈਜੂਏਟ ਹੁੰਦੇ ਨੇ ਬੱਚੇ ਉਹ ਇੰਨੇ ਸਾਲ ਪੜ੍ਹ ਚੁੱਕੇ ਨੇ, ਪਰ ਥੋੜ੍ਹੀ ਜਿਹੀ ਕਨਵਰਸੇਸ਼ਨ ਮਾਂ ਬੋਲੀ ਨੂੰ ਥੋੜ੍ਹੇ ਜਿਹੇ ਪਿੱਛੇ ਹੁੰਦੇ ਨੇ, ਪਰ ਉਹ ਪਲੇ ਨਾਲ ਪ੍ਰੈਕਟਿਸ ਕਰਕੇ ਉਹਨਾਂ ਨੂੰ ਉਹ ਵੀ ਅਸੀਂ ਟਰਾਈ ਕਰਦੇ ਹਾਂ ਕਿ ਉਹ ਸਿੱਖ ਲੈਣ, ਉਹਦੇ ਵਿੱਚ ਆ ਜਾਣ। ਸੋ ਇਹ ਇੱਕ ਨਵੀਂ ਚੀਜ਼ ਸ਼ੁਰੂ ਕੀਤੀ ਸੀ, 2 ਸਾਲ ਹੋਏ ਨੇ, ਦੂਜਾ ਸਾਲ ਹੈ। ਸੋ ਕੋਸ਼ਿਸ਼ ਹੈ ਕਿ ਇੱਕ ਨਵੀਂ ਤੋਂ ਨਵੀਂ ਚੀਜ਼ ਕੋਈ ਆਉਂਦੀ ਰਹੇ। ਸਾਖੀਲੈਂਡ ਦੇ ਵਿੱਚ ਵੀ ਇਦਾਂ ਹੀ ਬੱਚੇ ਮੈਂ ਦੇਖ ਰਿਹਾ ਸੀ ਪਰਫਾਰਮ ਕਰ ਰਹੇ ਆ। ਸਾਖੀਲੈਂਡ ਵੀ ਹੈ, ਪਰ ਲੇਕਿਨ ਜੇ ਤੁਸੀਂ ਕਹੋ ਕਿ ਸਟੇਜ ਤੇ ਆ ਕੇ ਬੋਲਣਾ, ਉਹ ਮੈਂ ਵੀ ਡਰਦਾ, ਤੇ ਉਹ ਬੱਚਿਆਂ ਨੂੰ ਅਸੀਂ ਉਹ ਸਿਖਾਉਣਾ ਚਾਹੁੰਦੇ ਹਾਂ ਸ਼ੁਰੂ ਤੋਂ, ਕੌਨਫੀਡੈਂਸ ਵਧੇ ਬੱਚੇ ਨਾਲ, ਤੇ ਬੋਲਣ ਯਾਦ ਕਰਕੇ ਆਪਣੇ ਪੰਜਾਬੀ 'ਚ ਪਲੇ ਹੁੰਦਾ ਪੂਰਾ, ਤੇ ਉਹ ਬੜਾ ਜ਼ਰੂਰੀ ਹੋ ਜਾਂਦਾ ਬੱਚਿਆਂ ਵਾਸਤੇ। ਤੇ ਉਹਦੇ ਇਲਾਵਾ ਅਸੀਂ ਹੋਰ ਵੀ ਕਲਾਸਾਂ ਕੋਸ਼ਿਸ਼ ਕਰਦੇ ਹਾਂ, ਜਿਵੇਂ ਪਿੱਛੇ AIML ਦੀ ਕੀਤੀ, ਜਾਂ ਪਬਲਿਕ ਸਪੀਕਿੰਗ ਦੀ ਕੀਤੀ, ਜਾਂ ਇਹੋ ਜਿਹੀ ਕਲਾਸਾਂ ਬੱਚੇ ਦੀ ਡਿਵੈਲਪਮੈਂਟ ਵਾਸਤੇ, ਉਹ ਵੀ ਸਾਡੀ ਕੋਸ਼ਿਸ਼ ਹਮੇਸ਼ਾ ਰਹਿੰਦੀ ਹੈ। ਟਿਊਟਰਿੰਗ ਦੀ ਹੋ ਗਈ, ਤਾਂ ਇਸ ਤਰ੍ਹਾਂ ਦੀ ਬੜੀਆਂ ਕਲਾਸਾਂ ਹੁੰਦੀਆਂ, ਪਰ ਮੇਨ ਇਵੈਂਟ ਅੱਜ ਦਾ ਸਿੱਖ ਚਿਲਡਰਨਸ ਡੇ ਹੈ, ਉਹ ਸਿਰਫ ਬੱਚਿਆਂ ਦੇ ਫੋਕਸ ਹੈ ਪਿਓਰਲੀ। ਸੋ ਆਪਾਂ ਬਹੁਤ ਸਾਰੇ ਥਾਵਾਂ ਦੇ ਉੱਤੇ ਬੱਚਿਆਂ ਨੂੰ ਲੈ ਕੇ ਦੇਖਦੇ ਹਾਂ ਵੀ ਪ੍ਰੋਗਰਾਮ ਕਰਾਏ ਜਾਂਦੇ ਨੇ, ਵਿਸਾਖੀ ਜਿਹੜੀ ਕਰਾਈ ਜਾਂਦੀ ਆ, ਇਹਦੇ ਵਿੱਚ ਜਿਹੜੀ ਨਿਵੇਕਲੀ ਚੀਜ਼ ਆ, ਅਸੀਂ ਵੀ ਬਹੁਤ ਸਾਰੇ ਥਾਵਾਂ ਦੇ ਉੱਤੇ ਜਿਹੜੇ ਜਾਂਦੇ ਹਾਂ, ਸਿੱਖੀ ਦੇ ਨਾਲ ਬਹੁਤ ਵਧੀਆ ਢੰਗ ਦੇ ਨਾਲ ਹਰ ਪੱਖ ਤੋਂ ਜੋੜਨ ਦੀ ਜਿਹੜੀ ਇੱਕ ਕੋਸ਼ਿਸ਼ ਆ, ਫਨ ਵੀ ਆ, ਲਰਨਿੰਗ ਵੀ ਆ, ਉਹ ਸਾਰੀਆਂ ਚੀਜ਼ਾਂ ਆ। ਸੋ ਇੱਦਾਂ ਦਾ ਜਿਹੜਾ ਇੱਕ ਆਈਡੀਆ ਆ, ਉਹ ਹਰ ਇੱਕ ਗੁਰੂ ਘਰ ਦੇ ਵਿੱਚ ਜ਼ਰੂਰ ਐਡ ਕਰਨਾ ਚਾਹੀਦਾ। ਗੁਰਿੰਦਰ ਜੀ, ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ, ਤੇ ਇਹੀ ਉਮੀਦ ਕਰਦੇ ਹਾਂ ਵੀ ਜਿਹੜੇ ਹੋਰ ਸੇਵਾਦਾਰ ਨੇ, ਪ੍ਰਬੰਧਕ ਨੇ, ਉਹ ਵੀ ਤੁਹਾਡਾ ਇਸ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਦੇ ਰਹੇ ਹੋ। ਬਿਲਕੁਲ ਜੀ, ਉਹਨਾਂ ਬਿਨਾਂ ਹੋ ਨਹੀਂ ਸਕਦਾ ਇਹ ਕੰਮ, ਔਰ ਸਾਨੂੰ ਪੂਰਾ ਸਪੋਰਟ ਮਿਲਦਾ ਸਾਰੇ ਪ੍ਰਬੰਧਕਾਂ ਤੋਂ ਹਰ ਸਾਲ, ਤੋਂ ਇਸ ਤਾਂ ਹੀ, ਔਰ ਗੁਰੂ ਮਹਾਰਾਜ ਦੀ ਕਿਰਪਾ ਨਾਲ ਹੀ ਕੰਮ ਅੱਗੇ ਚੱਲਦੇ ਨੇ, ਬਹੁਤ ਧੰਨਵਾਦ ਬੱਚਿਆਂ ਦੇ ਪੇਰੈਂਟਸ ਨਾਲ ਵੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।